ਬਿਸਮਿल्लाहिर्रहमानिर्रहीम ਤੇ अस्सलाम वालेकुम। 5 ਅਕਤੂਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਜ਼ਰਾ ਕਾਊਂਟਡਾਊਨ ਦੀ ਗੱਲ ਕਰ ਲਈਏ। 35 ਡੇਜ਼ 35 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਜ਼ਰਾ ਅੱਜ ਦੀਆਂ ਅਹਿਮ ਖਬਰਾਂ ਵਾਲੇ ਪਾਸੇ। ਅੱਜ ਦੀਆਂ ਜਿਹੜੀਆਂ ਖਾਸ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ, ਪਰ ਜਿਹੜੀਆਂ 3-4 ਪਹਿਲੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਮੈਨੂੰ ਲੱਗਦਾ ਵੀ ਤੁਹਾਡਾ ਹਾਸਾ ਵੀ ਨਿਕਲਣਾ ਤੇ ਤੁਹਾਡਾ ਛਿੱਤਰ ਲਾਉਣ ਨੂੰ ਵੀ ਦਿਲ ਕਰਨਾ। ਪਹਿਲੀ ਖਬਰ ਤੇ ਫਿਰ ਇੱਕ ਵਾਰੀ ਲਾਹੌਰ ਦੇ ਆਲੇ ਦੁਆਲੇ ਹੋਏ। ਲਾਹੌਰ ਦੇ ਵਿੱਚ ਪੁਲਿਸ ਨੂੰ ਪਤਾ ਨਹੀਂ ਕੀ ਹੋ ਗਿਆ, ਕਮਲੀ ਹੋ ਗਈ ਹੈ, ਪਾਗਲ ਹੋ ਗਈ ਹੈ, ਬਾਜੀ ਦਾ ਅਸਰ ਹੋ ਗਿਆ। ਤੁਹਾਨੂੰ ਚੇਤੇ ਹੋਏਗਾ ਪਹਿਲੇ ਝਾਂਜਰ ਦੀ ਪਾਵਾਂ ਛਣਕਾਰ ਦੇ ਉੱਤੇ FIR ਦੇ ਕੇ ਤੇ ਇੱਕ ਟੈਕਸੀ ਡਰਾਈਵਰ ਵਿਚਾਰਾ ਚੁੱਕ ਲਿਆ ਸੀ। ਉਸ ਤੋਂ ਬਾਅਦ ਕੋਈ ਹੋਰ ਗਾਣਾ ਸੀ, ਪਤਾ ਨਹੀਂ ਮੈਨੂੰ ਜਗਾ ਕੇ ਤੇ ਆਪ ਸੌਣ ਲੱਗਾ ਹੈ। ਇਸ ਗਾਣੇ ਦੇ ਉੱਤੇ ਕਿਸੇ ਨੂੰ FIR ਦੇ ਕੇ ਤੇ ਚੁੱਕ ਲਿਆ। ਹੁਣ ਤੀਜਾ ਕੰਮ ਪੱਤੋ ਕੀ 'ਚ ਹੋਇਆ। ਮਲਕਾ ਤਰੰਨਮ ਨੂਰ ਜਹਾਂ ਦਾ ਗਾਣਾ ਵੇਖ ਵੇ ਦਿਨ ਚੜ੍ਹਿਆ ਕਿ ਨਹੀਂ, ਇਹ ਕੋਈ ਸੁਣ ਰਿਹਾ ਸੀ ਉੱਚੀ ਆਵਾਜ਼ ਦੇ ਵਿੱਚ ਤੇ ਪੁਲਿਸ ਨੇ ਉਹਨੂੰ ਚੁੱਕ ਵੀ ਲਿਆ ਤੇ ਉਹਦੇ ਉੱਤੇ FIR ਵੀ ਦੇ ਦਿੱਤੀ ਹੈ। ਬੱਲੇ ਬਈ ਸ਼ੇਰ ਬੱਗਿਓ, ਇਹ ਹੀ ਰਹਿ ਗਿਆ ਸੀ ਕੰਮ। ਉਧਰ ਇਸਲਾਮਾਬਾਦ ਦੇ ਵਿੱਚ ਮੈਡੀਕਲ ਕਾਲਜ ਦੇ ਜਿਹੜੇ ਸਟੂਡੈਂਟਸ ਨੇ, ਤਲਬਾਤ ਕੁੜੀਆਂ ਮੁੰਡੇ ਜਿਹੜੇ ਮੈਡੀਕਲ ਕਾਲਜਾਂ 'ਚ ਪੜ੍ਹ ਰਹੇ ਨੇ, ਜਿਹਨਾਂ ਡਾਕਟਰ ਬਣਨਾ, ਉਹਨਾਂ ਦੀ ਝੰਡ ਪਰੇਡ ਕੀਤੀ ਹੈ ਵਿਚਾਰਿਆਂ ਦੀ। ਉਹਨਾਂ ਨੂੰ ਡੰਡੇ ਮਾਰੇ ਨੇ, ਉੱਥੇ ਲਾਠੀਆਂ ਮਾਰੀਆਂ ਨੇ, ਲੜਕੀਆਂ ਨੂੰ ਵੀ ਤੇ ਲੜਕਿਆਂ ਨੂੰ ਵੀ ਉਹਨਾਂ 'ਤੇ ਤਸ਼ੱਦਦ ਕੀਤਾ ਤੇ ਉਹ ਪੁਲਿਸ ਨੇ ਕਾਰਨਾਮਾ ਕੱਲ੍ਹ ਅੰਜਾਮ ਦਿੱਤਾ 24 ਤਾਰੀਖ ਤੇ ਦੂਜਾ ਕਾਰਨਾਮਾ ਪੱਤੋਕੀ ਵਾਲਿਆਂ ਨੇ ਕੀਤਾ। ਸ਼ਾਬਾਸ਼ ਬਈ, ਜਿਉਂਦੇ ਰਹੋ ਤੁਸੀਂ ਵੀ, ਬਾਜ਼ ਨਾ ਆਇਓ ਪੁੱਠੇ ਕੰਮ ਕਰਨ ਤੋਂ। ਮਤਲਬ ਕਿ ਹੁਣ ਆਵਾਮ ਜਿਹੜੀ ਹੈ ਉਹ ਗਾਣਾ ਵੀ ਤੁਹਾਡੇ ਕੋਲੋਂ ਪੁੱਛ ਕੇ ਸੁਣੇ ਵੀ ਕਿਹੜਾ, ਤੇ ਤੁਸੀਂ ਇਸ ਤਰ੍ਹਾਂ ਕਰੋ। ਬਾਜੀ ਮਰੀਮ ਟਿਕਟੌਕ ਤੇ ਕੱਢਦੀ ਹੈ, ਸੁਰੀਲੀ ਵੀ ਹੈ ਬਾਜੀ। ਮਤਲਬ ਕਿ ਬਾਜੀ ਨੇ ਇੱਕ ਅੱਧੇ ਵਿਆਹ ਦੇ ਵਿੱਚ ਗਾਇਆ ਸੀ, ਸਾਨੂੰ ਚੇਤਾ ਹੈ ਕਿ ਬਾਜੀ ਦੀ ਆਵਾਜ਼ ਚਲੋ ਕਮ ਅਜ਼ ਕਮ ਹੋਰ ਕੋਈ ਕੰਮ ਬਾਜੀ ਕਰ ਸਕਦੀ ਕਿ ਨਹੀਂ। ਐਕਟਰਸ ਤੇ ਬਾਜੀ ਭੈੜੀ ਹੈ, ਉੱਥੇ ਤੇ ਬਾਜੀ ਫੜੀ ਜਾਂਦੀ ਹੈ, ਲੇਕਿਨ ਗਾਉਣ ਵਾਲਾ ਕੰਮ ਜ਼ਰਾ ਫਿਰ ਵੀ ਥੋੜ੍ਹਾ ਜਿਹਾ ਠੀਕ ਸੀ। ਤੇ ਇੰਜ ਕਰੋ, ਬਾਜੀ ਦੇ ਜਿਹੜੀ ਸਭ ਦੀ ਮਾਂ ਹੈ ਉਹਦਾ ਐਲਬਮ ਹੀ ਕੱਢ ਦਿਓ, ਇੱਕ ਕੋ 8-10 ਗਾਣੇ ਕੱਢ ਦਿਓ, ਤਾਂ ਕਿ ਲੋਕੀ ਮਲਕਾ ਤਰੰਨਮ ਨੂਰ ਜਹਾਂ ਦਾ ਗਾਣਾ ਜਿਹੜਾ ਵੇਖ ਵੇ ਦਿਨ ਚੜ੍ਹਿਆ ਕਿ ਨਹੀਂ ਉਹ ਸੁਣ ਜਾਂ ਨਾ ਸੁਣ। ਹੁਣ ਗੱਲ ਰਹਿ ਗਈ ਉੱਚੀ ਗਾਣੇ ਸੁਣਨ ਤੋਂ। ਗੱਲ ਮੈਨੂੰ ਪਿਛਲੇ ਦਿਨੋਂ ਇੱਕ ਬਾਬਾ ਜੀ ਦਾ ਫੋਨ ਆਇਆ, ਸਾਡੇ ਇੱਕ ਬਜ਼ੁਰਗ ਨੇ, ਬੜੇ ਚੰਗੇ, ਨਾਂ ਉਹਨਾਂ ਦਾ ਮੈਂ ਨਹੀਂ ਲੈਣਾ, ਉਹ ਵੀ ਵੈਸੇ ਕਸੂਰ ਦੇ ਰਹਿਣ ਵਾਲੇ ਨੇ, ਨਾਂ ਲੈਤਾ ਤੇ ਐਵੇਂ ਚੁੱਕੇ ਨਾ ਜਾਣ। ਉਹਨਾਂ ਨੇ ਮੈਨੂੰ ਕਿਹਾ ਕਿ ਗਿੱਲ ਸਾਹਿਬ, ਅੱਲਾ ਨੇ ਤੁਹਾਨੂੰ ਇੱਜ਼ਤ ਦਿੱਤੀ ਹੈ ਤੇ ਇਮਰਾਨ ਖਾਨ ਦੀ ਵੀ ਇਹਦੇ 'ਚ ਮਿਹਨਤ ਹੈ, ਤੁਹਾਡੀ ਵੀ ਮਿਹਨਤ ਹੈ, ਤੇ ਤੁਹਾਨੂੰ ਅੱਲਾ ਨੇ ਇੱਜ਼ਤ ਦਿੱਤੀ, ਇਹਨੂੰ ਹੁਣ ਸਾਂਭਿਓ। ਮੈਂ ਕਿਹਾ ਜੀ ਬਿਲਕੁਲ ਕੋਸ਼ਿਸ਼ ਕਰਾਂਗੇ। ਉਹਨਾਂ ਕਿਹਾ ਇੱਕੋ ਹੀ ਤਰੀਕੇ ਨਾਲ ਸਾਂਭੀ ਜਾਣੀ ਹੈ, ਝੂਠ ਨਾ ਮਾਰਿਓ। ਜੇ ਆਵਾਮ ਨਾਲ ਝੂਠ ਮਾਰਿਆ ਤੇ ਜਿਹੜੀ ਆਵਾਮ ਤੁਹਾਨੂੰ ਮੋਢਿਆਂ 'ਤੇ ਚੁੱਕਦੀ ਹੈ ਉਸੇ ਆਵਾਮ ਨੇ ਲਿੱਤਰ ਲਾ ਲੈਣੇ ਨੇ। ਉਹਨਾਂ ਕਿਹਾ ਇਹ ਉਦੋਂ ਤੱਕ ਇੱਜ਼ਤ ਹੈ ਜਦੋਂ ਤੱਕ ਸੱਚ ਬੋਲੋਗੇ ਤੇ ਸਹੀ ਪਾਸੇ 'ਤੇ ਖਲੋਤੇ ਰਹੋਗੇ। ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਬਿਲਕੁਲ ਇਸ ਗੱਲ ਦਾ ਪੂਰਾ ਚਾਨਣ ਹੈ ਕਿ ਇਹ ਮੇਰੀ ਇਹਦੇ 'ਚ ਕੋਈ ਔਕਾਤ ਨਹੀਂ ਹੈ। ਇਹ ਸਿਰਫ ਜਿਹੜੀ ਮੈਂ ਗੱਲ ਕਰਦਾ, ਅਗਰ ਸੱਚੀ ਕਰਦਾ, ਲੋਕਾਂ ਦੇ ਦਿਲ 'ਚ ਵੱਜਦੀ ਹੈ ਤੇ ਉਹ ਲੋਕੀ ਇੱਜ਼ਤ ਦਿੰਦੇ ਨੇ, ਅਗਰ ਨਹੀਂ ਵੱਜੇਗੀ ਦਿਲ ਦੇ ਵਿੱਚ ਤੇ ਲੋਕੀ ਥੱਲੇ ਲਾ ਦੇਣਗੇ। ਹਾਂ, ਇਹ ਜ਼ਰੂਰ ਹੈ, ਮੈਂ ਕਈਆਂ ਦੋਸਤਾਂ ਨੂੰ ਜਾਣਨਾ ਹੈ ਕਿ ਜਿਹੜੇ ਤੁਹਾਡੇ ਨਾਲ ਬੜਾ ਫਰਾਡ ਕਰਦੇ ਨੇ, ਝੂਠ 44 ਨੇ, ਉਹ ਇੰਨਾ ਕਿ ਝੂਠ ਮਾਰਦੇ ਨੇ, ਹਰ ਸ਼ਾਇਦ ਝੂਠ ਬਣਾਈ ਆਉਂਦੇ ਨੇ, ਔਰ ਲੇਕਿਨ ਤੁਹਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਤੁਸੀਂ ਉਹਨਾਂ ਨੂੰ ਚੰਗਾ ਹੀ ਸਮਝਦੇ ਹੋ ਸਕਦਾ ਮੈਂ ਵੀ ਉਹਨਾਂ 'ਚੋਂ ਹੋਵਾਂ। ਲੇਕਿਨ ਇਹ ਮੇਰਾ ਈਮਾਨ ਹੈ ਵੀ ਜਿਹੜਾ ਝੂਠ ਹੁੰਦਾ ਬਹੁਤਾ ਚਿਰ ਨਹੀਂ ਚੱਲਦਾ, ਉਸ ਬੰਦੇ ਨੇ ਐਕਸਪੋਜ਼ ਹੋਣਾ ਹੁੰਦਾ, ਅੱਜ ਨਹੀਂ ਤੇ ਕੱਲ੍ਹ ਹੋਣਾ ਹੁੰਦਾ। ਇਸ ਲਈ ਬੰਦੇ ਨੂੰ ਬੰਦੇ ਦਾ ਪੁੱਤਰ ਬਣ ਕੇ ਸੱਚ ਹੀ ਬੋਲਣਾ ਚਾਹੀਦਾ, ਜਿੰਨਾ ਚਿਰ ਬੋਲ ਸਕੇ। ਜਦੋਂ ਨਾ ਬੋਲ ਸਕੇ ਸੱਚ ਤੇ ਚੁੱਪ ਕਰ ਜਾਓ, ਭੈੜੇ ਰੋਣ ਨਾਲੋਂ ਚੁੱਪ ਚੰਗੀ। ਤੇ ਕਿਉਂ ਝੂਠ ਮਾਰਨਾ ਹੈ ਜਦੋਂ ਤੁਸੀਂ ਅਗਰ ਸੱਚ ਬੋਲਣ ਦੀ ਤੁਹਾਡੇ 'ਚ ਤਾਕਤ ਨਹੀਂ। ਬਹਰਹਾਲ ਉਹਨਾਂ ਬਜ਼ੁਰਗਾਂ ਨੇ ਜਿਹੜਾ ਆਖਰੀ ਜੁਮਲਾ ਆਖਿਆ ਉਹ ਪੰਜਾਬ ਦੇ ਲੋਕਾਂ ਨੂੰ ਤੇ ਸਮਝ ਆਏਗੀ, ਜਿਹੜੇ ਪੰਜਾਬ ਦੇ ਕਲਚਰ 'ਚ ਰਚੇ ਬਸੇ ਨੇ, ਬਾਕੀਆਂ ਨੂੰ ਸ਼ਾਇਦ ਸਮਝ ਨਾ ਆਵੇ। ਉਹਨਾਂ ਆਖਿਆ ਗਿੱਲ ਸਾਹਿਬ ਇਸ ਵੇਲੇ ਤੁਹਾਡਾ ਵੀਲਾਗ ਪਿੰਡਾਂ 'ਚ ਪੰਜਾਬੀ ਵੀਲਾਗ ਇੰਜ ਵੱਜਦਾ ਹੈ ਜਿਵੇਂ ਕਦੀ ਅਤਾਉੱਲਾ ਖਾਨ ਈਸਾ ਖੇਲ ਵੀ ਟਰੈਕਟਰਾਂ 'ਤੇ ਵੱਜਦਾ ਸੀ। ਮੇਰੇ ਵਾਸਤੇ ਤੇ ਬੜੀ ਵੱਡੀ ਗੱਲ ਸੀ ਕਿ ਆਮ ਬੰਦਾ, ਮੇਰੀ ਤੇ ਹਮੇਸ਼ਾ ਪੂਰੀ ਕੋਸ਼ਿਸ਼ ਹੀ ਰਹੀ ਹੈ ਕਿ ਜਿਹੜਾ ਆਮ ਬੰਦਾ ਉਹ ਵੀ ਸਾਡੀ ਗੱਲਬਾਤ ਦੇ ਵਿੱਚ, ਫੈਸਲਿਆਂ ਦੇ ਵਿੱਚ, ਉਹਨੂੰ ਵੀ ਪੂਰੀ ਗੱਲਬਾਤ ਦੀ ਸਮਝ ਹੋਵੇ ਵੀ ਇਹ ਸਾਰੀ ਕਾਰਗੁਜ਼ਾਰੀ ਕੀ ਹੈ, ਅਫਗਾਨਿਸਤਾਨ ਨਾਲ ਜੰਗ ਕਿਉਂ ਲੜਨ ਰਹੇ ਹੈ, ਇਹ ਜਿਹੜੀਆਂ ਇੰਨੀਆਂ 12-14 ਕੰਪਨੀਆਂ ਪਾਕਿਸਤਾਨ ਛੱਡ ਕੇ ਚਲੀ ਗਈਆਂ, ਇਹਨਾਂ ਦਾ ਮਾਮਲਾ ਕੀ ਹੈ। ਆਪਣਾ ਫੌਜੀ ਫਰਟੀਲਾਈਜ਼ਰ ਵਾਲਿਆਂ ਨੇ 3 ਮਹੀਨਿਆਂ ਦੇ ਵਿੱਚ 50 ਅਰਬ ਦਾ ਖਾਲਸ ਮੁਨਾਫਾ, ਬਿਲਕੁਲ ਦੁੱਧ ਨਾਲੋਂ ਸੰਘਣਾ ਤੇ ਦੁੱਧ ਨਾਲੋਂ ਖਾਲਸ ਮੁਨਾਫਾ 50 ਅਰਬ ਰੁਪਈਏ ਦਾ ਕਿਵੇਂ ਕਮਾ ਲਿਆ, ਜਦੋਂ ਬਾਕੀ ਪੂਰਾ ਪਾਕਿਸਤਾਨ ਲੰਮਿਆ ਪਿਆ ਤੇ ਉਹਨਾਂ ਕੋਲ ਕਿਹੜੀ ਐਸੀ ਗਿੱਦੜ ਸਿੰਘੀ ਹੈ ਜਿਹੜੀ ਉਹ ਦੂਜਿਆਂ ਨਹੀਂ ਦਿੰਦੇ। ਇਹ ਮੈਂ ਚਾਹੁੰਦਾ ਵੀ ਪਿੰਡ ਦੇ ਆਮ ਲੋਕਾਂ ਨੂੰ ਇਹ ਗੱਲਾਂ ਪਤਾ ਲੱਗਣ। ਜਿਵੇਂ ਅਗਰ ਤੁਸੀਂ ਮੇਰਾ ਪਿਛਲਾ ਵੀਲਾਗ ਨਹੀਂ ਵੇਖਿਆ ਪੰਜਾਬੀ, ਹਾਂਜੀ, ਜਿਹੜਾ ਇਸ ਤੋਂ ਪਿਛਲਾ ਵੀਲਾਗ ਹੈ, ਉਹਦਾ ਲਿੰਕ ਵੀ ਇਹਦੇ ਐਂਡ 'ਤੇ ਅਸੀਂ ਸ਼ੇਅਰ ਕਰਾਂਗੇ ਜ਼ਰੂਰ ਤੁਹਾਡੇ ਨਾਲ। ਅਗਰ ਤੁਸੀਂ ਉਹ ਨਹੀਂ ਵੇਖਿਆ ਤਾਂ ਫਿਰ ਕੁਝ ਨਹੀਂ ਵੇਖਿਆ। ਉਹਦੇ ਵਿੱਚ ਮੈਂ ਤੁਹਾਨੂੰ ਤਫਸੀਲ ਨਾਲ ਦੱਸਿਆ ਵੀ ਸਾਡੇ ਜਿਹੜੇ ਚੌਧਰੀ ਨਿਜ਼ਾਮਦੀਨ ਨੇ, ਜਰਨੈਲ ਨੇ, ਜਿੰਨੇ ਵੀ ਜਿਹੜੇ ਆ ਉੱਤੇ ਆ ਕੇ ਕਬਜ਼ਾ ਕਰਦੇ ਨੇ, ਉਹਨਾਂ ਜਰਨੈਲਾਂ ਦੀ ਗੱਲ ਕਰਦਾ। ਇਹ ਹਮੇਸ਼ ਤੋਂ
ਆਪਣਾ ਕੱਦ ਉੱਚਾ ਰੱਖਣ ਵਾਸਤੇ ਆਪ ਅਗਰ ਚੰਗੇ ਕੰਮ ਨਹੀਂ ਵੀ ਕਰਦੇ ਤੇ ਦੂਜੇ ਦੇ ਗਲ ਮੰਦੇ ਕੰਮ ਪਾ ਕੇ ਉਹਦਾ ਕੱਦ ਥੱਲੇ ਕਰ ਦਿੰਦੇ ਨੇ। ਜਿਵੇਂ ਪੰਜਾਬ ਪੁਲਿਸ ਨੂੰ ਬਦਨਾਮ ਰੱਖਿਆ। ਮੈਂ ਕੱਲ ਪੰਜਾਬ ਪੁਲਿਸ ਦੀ ਚੰਗੀ ਗੱਲ ਕਰਨ ਡਿਆ, ਅੱਜ ਉਹਨਾਂ ਗੰਦ ਮਾਰ ਦਿੱਤਾ। ਉਹਨਾਂ ਨੇ ਇਹ ਫਿਰ ਇੱਕ FIR ਦੇ ਦਿੱਤੀ ਵੀ ਵੇਖ ਵੇ ਦਿਨ ਚੜਿਆ ਕਿ ਨਹੀਂ। ਇਹਦੇ ਤੇ ਸ਼ਹਿਰੀ ਨੂੰ ਜਿਹੜਾ ਜਨਾਬ ਉਹ ਗ੍ਰਿਫਤਾਰ ਕੀਤਾ ਤੇ ਇਹ ਜਿਹੜਾ ਵੀ ਉੱਥੇ DPO CPO ਕੁਝ ਥੋੜ੍ਹਾ ਜਿਹਾ ਆ ਕਰੋ ਯਾਰ, ਇਹ ਸ਼ਹਿਰੀ ਹੁਣ ਗਾਣਾ ਵੀ ਨਹੀਂ ਸੁਣ ਸਕਦੇ। ਅੱਛਾ ਜੀ, ਅੱਗੇ ਚੱਲਨੇ। ਅਗਲੀ ਗੱਲ ਇਹ ਹੈ ਕਿ ਇੱਕ ਜਿਹੜੀ ਕੌਮ ਦੇ ਜਦੋਂ ਕੌਮ ਦੇ ਬੁਰੇ ਦਿਨ ਆਉਣ ਨਾ ਤੇ ਉੱਥੋਂ ਦੇ ਜਵਾਕ ਨਹੀਂ, ਉੱਥੋਂ ਦੇ ਬਾਬੇ ਵੀ ਵਿਗੜ ਜਾਂਦੇ ਨੇ। ਇਹ ਬਾਬਾ ਡੋਕਾ ਜੀ ਨੇ, ਬਾਬਾ ਡੋਕਾ ਜੀ ਉਰਫ ਅਤਾਉਲ ਹੱਕ ਕਾਸਮੀ। ਇਹਨਾਂ ਨੇ ਇੱਕ ਏਡੀ ਕੁ ਗਲੀਜ਼ ਗੱਲ ਕੀਤੀ ਹੈ ਵੀ ਹੁਣ ਮੈਂ ਜਿੱਡਾ ਵੀ ਇਹਨਾਂ ਦੇ ਤਜਜ਼ੀਆ ਚੰਗਾ ਕਰਨ ਦੀ ਕੋਸ਼ਿਸ਼ ਕਰਾਂ ਉਹ ਭੈੜਾ ਹੀ ਨਿਕਲਣਾ। ਹੁਣ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਬਜ਼ੁਰਗ ਆਦਮੀ ਨੇ, ਮੈਂ ਵੀ ਯਕੀਨ ਕਰੋ ਇਹੀ ਸਮਝਣਾ, ਬਜ਼ੁਰਗ ਵੀ ਨੇ ਔਰ ਦਾਨਸ਼ਵਰ ਵੀ ਨੇ। ਤੁਸੀਂ ਪੋਰਨੋਗ੍ਰਾਫੀ ਤੇ ਸੁਣਿਆ ਹੀ ਹੋਏਗਾ, ਗੰਦੀਆਂ ਜਿਹੜੀਆਂ ਵੈਬਸਾਈਟਾਂ ਨੇ। ਮੈਨੂੰ ਨਹੀਂ ਸੀ ਪਤਾ ਕਿ ਇਸ ਤੋਂ ਪਹਿਲੇ, ਮੈਂ ਯਕੀਨ ਕਰੋ ਮੈਨੂੰ ਨਹੀਂ ਸੀ ਪਤਾ ਕਿ ਇਹ ਬੜੇ, ਵੈਸੇ ਇਹਨਾਂ ਦੇ ਬਾਰੇ ਤਾਸਰ ਇਹੀ ਸੀ, ਸ਼ੋਹਰਤ ਇਹੀ ਸੀ ਔਰ ਇਹਨਾਂ ਦੇ ਬਾਰੇ ਸਕੈਂਡਲ ਵੀ ਆਇਆ ਸੀ। ਉਹ ਬੜਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਵਾਈਡਲੀ ਡਿਸਕਸ ਹੋਇਆ। ਲੋਕਾਂ ਆਖਿਆ ਕਿ ਇਹਨਾਂ ਨੇ PTV ਦੇ ਸਰਕਾਰੀ ਪੈਸਿਆਂ ਦੇ ਵਿੱਚੋਂ ਵਿਆਗਰਾ ਤੇ ਦੂਸਰੀਆਂ ਦਵਾਈਆਂ ਲੈ ਕੇ ਖਾਂਦੇ ਰਹੇ, ਬਾਅਦ 'ਚ ਫੜੇ ਗਏ। ਲੋਕਾਂ ਆਖਿਆ ਕਿ ਫਿਰ ਇਹਨਾਂ ਨੂੰ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਪੈਸੇ ਵਾਪਸ ਕਰੋ, ਉਹ ਵੀ ਇਹਨਾਂ ਵਾਪਸ ਨਹੀਂ ਕੀਤੇ। ਤੇ ਇਹ ਇਹਨਾਂ ਦਾ ਇਹ ਚਲਿੱਤਰ ਤੇ ਇਹਨਾਂ ਦੇ ਪਹਿਲਾਂ ਲੋਕੀ ਗੱਲਾਂ ਕਰਦੇ ਰਹੇ ਨੇ। ਇਹ ਹੁਣ ਅੱਜ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਇਸ ਤੋਂ ਬਾਅਦ ਮੈਨੂੰ ਸਮਝ ਆ ਗਈ ਕਿ ਇਹਨਾਂ ਦੇ ਤੇ ਦਿਮਾਗ ਦੇ ਵਿੱਚ ਲੋਕਾਂ ਨੂੰ ਤੇ ਵੈਬਸਾਈਟ ਖੋਲ੍ਹਣੀ ਪੈਂਦੀ ਹੈ ਨਾ ਪੋਰਨੋਗ੍ਰਾਫੀ ਵੇਖਣ ਵਾਸਤੇ। ਇਹਨਾਂ ਦਾ ਦਿਮਾਗ ਹੀ ਪੋਰਨੋਗ੍ਰਾਫੀ ਹੈ। ਇਹ ਮਤਲਬ ਸਾਡੇ ਜਿਸ ਮੁਲਕ ਦੇ ਦਾਨਸ਼ਵਰ ਇਤਨੇ ਗੰਦੇ ਔਰ ਗਲੀਜ਼ ਹੋ ਜਾਣ ਤੇ ਸੋਚੋ ਉਸ ਮੁਲਕ ਨੇ ਕਿੱਥੇ ਜਾਣਾ। ਲੇਕਿਨ ਉਹਨਾਂ ਨੇ ਇਸ ਉਮਰੇ ਵੀ ਇਹ ਜਿਹੜੀ ਚਵਲ ਮਾਰੀ ਹੈ ਮਾਜ਼ਰਤ ਨਾਲ, ਇਹ ਬੜੇ ਫਖਰ ਨਾਲ ਮਾਰੀ ਔਰ ਉਹਨਾਂ ਨੂੰ ਲੱਗਾ ਵੀ ਮੈਂ ਬੜੀ ਕੋਈ ਅਦਬੀ ਗੱਲ ਕੀਤੀ ਔਰ ਲੋਕੀ ਮੈਨੂੰ ਵਾਹ ਵਾਹ ਕਹਿਣਗੇ। ਇੱਕ ਦਫਾ ਇਮਰਾਨ ਖਾਨ ਨੇ ਦੌਰਾਨ तकरीर बहुत गसीली आवाज़ में कहा, अताउल हक कासमी मैं तुम्हें नहीं छोड़ूंगा, यानी मैं उनकी नज़रों में था, मैं डर गया। ਅੱਗੋਂ ਗਲਾਜ਼ਤ ਦੇਖੋ ਜਿਹੜੀ ਸ਼ੁਰੂ ਕਰਨ ਲੱਗੇ ਨੇ ਬਾਬਾ ਜੀ। ਮੈਂ ਐਵੇਂ ਇਹਨਾਂ ਨੂੰ ਬਾਬਾ ਡੋਕਾ ਨਹੀਂ ਕਹਿੰਦਾ। मैं डर गया कि मुझे मुराद सईद याद आ गया, कितना सोहना मुंडा है, वैसे भी दो फरीक होण राजी ते क्या करेगा काजी। ਇਹ ਜੇ ਇਸ ਬਾਬਾ ਜੀ ਦੀ ਅਸਲ ਔਕਾਤ ਤੇ ਇਹਨਾਂ ਦੀ ਅਸਲ ਸੋਚ। ਤੇ ਹੁਣ ਸਮਝ ਆਈ ਕਿ ਇਹਨਾਂ ਦੇ ਬਾਰੇ ਉਹ ਜਿਹੜਾ ਆਂਦੇ ਸਨ ਵੀ ਸਰਕਾਰੀ ਪੈਸਿਆਂ ਤੋਂ ਇਸ ਉਮਰੇ ਧੱਕਾ ਸਟਾਰਟ ਨੇ ਨਾ ਤੇ ਉਹ ਗੋਲੀਆਂ ਛੋਲੀਆਂ ਲੈ ਕੇ ਖਾਂਦੇ ਰਹੇ ਨੇ। ਤੇ ਵੈਸੇ ਮੈਂ ਹੈਰਾਨ ਹੈ ਤੇ ਇਹੋ ਜਿਹੇ ਬੰਦੇ ਜਿਹੜੇ ਗੋਲੀ ਖਾ ਬੈਂਦੇ ਨੇ, ਮੈਂ ਸ਼ੂਗਰ ਵਗੈਰਾ ਦੀ ਗੱਲ ਕਰਨਾ, ਤੇ ਉਸ ਤੋਂ ਬਾਅਦ ਰੋਟੀ ਇਹਨਾਂ ਨੂੰ ਲੱਭਦੀ ਨਹੀਂ ਤੇ ਫਿਰ ਪਤਾ ਨਹੀਂ ਕੀ ਕਰਦੇ ਨੇ, ਫਿਰ ਤੜਫਦੇ ਰਹਿੰਦੇ ਨੇ। ਫਿਰ ਇਹੋ ਜਿਹੀ ਗਲਾਜ਼ਤ ਜਿਹੜੀ ਹੈ ਉਹ ਨਿਕਲਦੀ ਹੈ ਮੇਰੇ ਖਿਆਲ ਦਿਮਾਗ ਦੇ ਵਿੱਚੋਂ। ਜਿਸ ਕੌਮ ਦੇ ਦਾਨਸ਼ਵਰ ਇਤਨੀ ਘਟੀਆ ਸੋਚ ਰੱਖਦੇ ਹੋਣ ਇੱਕ ਮੁਲਕ ਦੇ ਸਭ ਤੋਂ ਵੱਡੇ ਲੀਡਰ ਦੇ ਬਾਰੇ, ਔਰ ਇਤਨੀ ਘਟੀਆ ਗੱਲ ਜਿਹੜੀ ਹੈ ਉਹ ਪਬਲਿਕ ਦੇ ਵਿੱਚ ਕਰਦੇ ਨੇ। ਬਜ਼ੁਰਗ ਨੇ, ਦਾਦੇ ਬਾਬੇ ਨੇ, ਅਗਰ ਐਸ ਉਮਰੇ ਪਹੁੰਚ ਕੇ ਵੀ ਇਹਨਾਂ ਦਾ ਜਿਹੜਾ ਬੁਢਾਪਾ ਉਹ ਏਡੀ ਗਲਾਜ਼ਤ ਨਾਲ ਭਰਿਆ ਹੈ ਤੇ ਜਵਾਨੀ 'ਚ ਕੀ ਕਰਦੇ ਹੋਣਗੇ। ਬਹਰਹਾਲ ਮੈਂ ਬੜਾ ਹੈਰਾਨ ਹੋਇਆ ਇਹਨਾਂ ਦੀ ਸੋਚ ਤੋਂ, ਇਹਨਾਂ ਦੇ ਜਿਹੜਾ ਇਹਨਾਂ ਦਾ ਮੁਕਾਲਮਾ ਹੈ। ਇਹਨਾਂ ਦੇ ਵਾਲਿਦ ਸਾਹਿਬ ਮੇਰਾ ਖਿਆਲ ਮਸਜਿਦ ਦੇ ਇਮਾਮ ਸਨ ਤੇ ਇਹਨਾਂ ਨੂੰ ਥੋੜ੍ਹਾ ਜਿਹਾ ਉਹ ਵੀ ਉਸ ਨਿਸਬਤ ਨਾਲ ਵੀ ਥੋੜ੍ਹਾ ਜਿਹਾ ਖਿਆਲ ਕਰਨਾ ਚਾਹੀਦਾ ਇਹੋ ਜਿਹੀਆਂ ਗੱਲਾਂ ਕਰਦਿਆਂ। ਲੇਕਿਨ ਅੱਜ ਕੱਲ੍ਹ ਮੇਰਾ ਖਿਆਲ ਕਿਸੇ ਨੂੰ ਮੈਂ ਦੱਸਿਆ ਨਾ ਵੀ ਲੋਕਾਂ ਦੇ ਜਵਾਕ ਵਿਗੜੇ ਹੁੰਦੇ ਨੇ, ਸਾਡੇ ਬਾਬੇ ਵਿਗੜੇ ਨੇ। ਅੱਗੇ ਜੀ KP ਦੇ ਵਜ਼ੀਰ ਆਲਾ ਅਲੀ ਅਮੀਨ ਗੰਡਾਪੁਰ ਤੋਂ ਵੀ 4 ਹੱਥ ਅੱਗੇ ਨਿਕਲ ਗਏ ਨੇ। ਉਹ ਮੁਜਾਵਰਾਂ ਤਰ੍ਹਾਂ ਇਮਰਾਨ ਖਾਨ ਦੀ ਤਸਵੀਰ ਤੇ ਕੱਪੜੇ ਮਾਰਦੇ ਨੇ। ਇਹ ਜੁੱਤੀਆਂ ਤੇ ਜਿਹੜੇ ਨੇ ਉਹ ਕੈਦੀ ਨੰਬਰ 804 ਲਿਖਵਾ ਰਹੇ ਨੇ। ਲੀਡਰ ਨੂੰ ਜੁੱਤੀ ਦੀ ਨੋਕ ਤੇ ਲਿਖ ਰਹੇ ਨੇ, ਜਦੋਂ ਕਿ ਲੀਡਰਾਂ ਨੂੰ ਦਿਲਾਂ ਤੇ ਲੋਕੀ ਰੱਖਦੇ ਨੇ। ਅੱਛਾ, ਹੁਣ ਅਜ਼ਮਾ ਬੁਖਾਰੀ ਸਾਹਿਬਾ ਨੇ ਉਹ ਜਿਹੜੀ ਕਪਤਾਨ ਚੱਪਲ ਉੱਤੇ ਕੈਦੀ 804 ਦਾ ਮਾਰਕਾ 804 ਲਿਖ ਦਿੰਦੇ ਨੇ, ਉੱਥੋਂ ਆਉਂਦੀ ਹੈ ਵੀ ਲੀਡਰ ਨੂੰ। ਬਾਜੀ ਹੁਣ ਮੈਂ ਕੀ ਆਖਾਂ, ਭੈਣ ਹੈ ਤੂੰ ਮੇਰੀ, ਮੈਂ ਤੈਨੂੰ ਆਖਦਾ ਤਾਂ ਚੰਗਾ ਨਹੀਂ ਲੱਗਦਾ। ਦੂਜੀਆਂ ਜਿਹੜੀਆਂ ਜ਼ਨਾਨੀਆਂ ਨੇ ਨੂਨ ਲੀਗ ਦੀਆਂ, ਮੈਂ ਉਹਨਾਂ ਨੂੰ ਵੀ ਆਖਦਾ ਚੰਗਾ ਨਹੀਂ ਲੱਗਦਾ। ਇਹ ਜਿਹੜੀਆਂ ਤੁਸੀਂ ਸ਼ਰਟਾਂ ਦੇ ਉੱਤੇ ਨਵਾਜ਼ ਸ਼ਰੀਫ ਦੀਆਂ ਤਸਵੀਰਾਂ ਬਣਾਉਂਦੀਆਂ ਸੋ ਤੇ ਥੱਲੇ ਸ਼ਰਟਾਂ ਦੇ ਉੱਤੇ ਥੱਲੇ ਤੱਕ ਉਹ ਤਸਵੀਰਾਂ ਹੁੰਦੀਆਂ ਸਨ, ਤੇ ਮੈਨੂੰ ਦੱਸੋ ਵੀ ਉੱਥੇ ਤੁਸੀਂ ਨਵਾਜ਼ ਸ਼ਰੀਫ ਨੂੰ, ਮੈਂ ਇਹੀ ਕਹਾਂਗਾ, ਚਲੋ ਹੋਰ ਮੈਂ ਕੁਝ ਨਹੀਂ ਆਉਂਦਾ, ਭੈਣਾਂ ਜੇ ਮੇਰੀਆਂ, ਤੁਸੀਂ ਨਵਾਜ਼ ਸ਼ਰੀਫ ਨੂੰ ਗੋਡੇ ਤੇ ਲਿਖਦੀਆਂ ਸੋ। ਮੇਰਾ ਮਤਲਬ ਜਿਹੜੀ ਸ਼ਰਟ ਪਾਈ ਹੁੰਦੀ ਸੀ ਉਹ ਬਾਜੀ ਮਰੀਮ ਨੇ ਵੀ ਪਾਈ ਹੁੰਦੀ ਸੀ, ਉਹ ਆਪਣੀ ਉਹ ਜਿਹੜੀ ਦੂਸਰੀ ਹਿਨਾ ਸਾਹਿਬਾ ਨੇ ਉਹਨਾਂ ਨੇ ਵੀ ਪਾਈ ਹੁੰਦੀ ਸੀ, ਤੁਸੀਂ ਵੀ ਪਾਈ ਹੁੰਦੀ ਸੀ। ਉਹ ਕੀ ਨਵਾਜ਼ ਸ਼ਰੀਫ ਨੂੰ ਗੋਡੇ ਤੇ ਲਿਖਦੇ ਸੋ? ਵੈਸੇ ਉਹ ਸ਼ਰਟਾਂ ਜੇ ਉਹ ਬਹੁਤੀ ਲੰਮੀ ਹੋਈ ਤੇ ਮੇਰੀ ਭੈਣ ਤੇ ਨਿੱਕੀ ਜੀ ਹੈ ਬਿਲਕੁਲ ਹੀ, ਤੇ ਮੇਰਾ ਹਾਲ ਤੁਹਾਡੇ ਤੇ ਗਿੱਟਿਆਂ ਤੇ ਹੀ ਆ ਜਾਣਾ ਨਵਾਜ਼ ਸ਼ਰੀਫ। ਕੋਈ ਖੁਦਾ ਦਾ ਖੌਫ ਕਰਿਆ ਕਰੋ। ਜੇ ਤੁਹਾਡੇ ਕੋਲ ਕੰਟੈਂਟ ਨਹੀਂ ਹੈਗਾ ਬੋਲਣ ਨੂੰ ਤੇ ਭੈੜੇ ਰੋਣ ਨਾਲੋਂ ਚੁੱਪ ਚੰਗੀ ਹੁੰਦੀ, ਕਿਉਂ ਬੋਲਦੇ ਜੇ? ਕੱਲ ਵੀ ਤੁਸੀਂ ਕਿਤੇ TV ਪਤਾ ਨਹੀਂ ਕਿੱਥੇ ਗੱਲ ਕਰ ਰਹੇ ਸੋ, ਮੈਂ ਦੇਖਿਆ ਉਹ ਥਾਟ ਪ੍ਰੋਕਿੰਗ ਜਿਸ ਤਰ੍ਹਾਂ ਸੀ ਨਾ, ਉਸੇ ਤਰੀਕੇ ਨਾਲ ਕੱਲ ਤੁਸੀਂ ਉਹ ਜਿਹੜਾ ਇੰਪੀਰੀਅਲ ਕਾਲਜ ਸੀ ਉਹਨਾਂ ਦਾ ਜਿਹੜਾ ਹੈਲਥ ਉਹਨਾਂ ਦਾ ਟਰਸਟ ਸੀ, ਉਹਨੂੰ ਤੁਸੀਂ ਹੇਅਰ ਟਰਸਟ ਆਖ ਦਿੱਤਾ। ਇਹ ਕੋਈ ਨਾਈ ਤੇ ਨਹੀਂ ਫੜ ਲਿਆ ਇੰਪੀਰੀਅਲ ਨਾਂ ਦਾ ਉੱਥੋਂ,
ਇਹ ਭੈਣ ਮੇਰੀ ਹੈ ਕਿਤੇ ਇੰਪੀਰੀਅਲ ਕਾਲਜ ਲੰਡਨ ਦੇ ਥਾਂ ਤੇ ਕੋਈ ਇੰਪੀਰੀਅਲ ਹਮਾਮ ਵਾਲਾ ਤੇ ਨਹੀਂ ਫੜ ਲਿਆ ਏ ਜਿਹੜਾ ਤੁਹਾਨੂੰ ਹੇਅਰ ਯਾਦ ਆਉਣ ਦੇ, ਕੋਈ ਵਾਲ ਵੂਲ ਕੱਟਣ ਵਾਲਾ ਤੇ ਨਹੀਂ ਆ ਰਿਹਾ। ਜੀ ਕਰੇ ਸਾਨੂੰ ਪਤਾ ਲੱਗੇ ਵੀ ਉੱਥੇ ਕੋਈ ਨਾਈ ਹੋਵੇ ਜਿਹਨੇ ਇੰਪੀਰੀਅਲ ਕਾਲਜ ਲੰਡਨ ਹੇਅਰ ਸਲੂਨ ਨਾ ਰੱਖਿਆ ਹੋਵੇ। ਕੱਲ ਤੁਸੀਂ ਹੈਲਥ ਟਰਸਟ ਨੂੰ ਹੇਅਰ ਟਰਸਟ ਆਖਣ ਡਏ ਸੋ, ਤੇ ਇਹ ਕਿਤੇ ਕੋਈ ਨਾਈ ਤੇ ਨਹੀਂ ਫੜ ਲਿਆ ਉੱਥੋਂ ਤੁਹਾਡਾ ਭਲਾ ਹੋ ਜਾਏ। ਵੈਸੇ ਤੇ ਉਹ ਆਂਦੇ ਨੇ ਤੂੰ ਬੰਦਾ ਹੈ ਕਿ ਨਾਈ ਹੈ, ਤੁਹਾਡੇ ਤੇ ਗੱਲ ਫਿੱਟ ਆਉਂਦੀ, ਨਾਈ ਵਿਚਾਰਿਆਂ ਨੂੰ ਤਾਂ ਐਵੇਂ ਬਦਨਾਮ ਕਰ ਦਿੰਦੇ ਨੇ। ਅੱਛਾ ਜੀ, ਅੱਗੋਂ ਚਲੋ ਜ਼ਰਾ। ਮਰੀਮ ਨਵਾਜ਼ ਨੇ ਚਾਰਜ ਲੈਂਦਿਆਂ ਹੀ ਜਿਹੜੀ ਪੁਲਿਸ ਹੈ ਉਹਦੇ ਤੇ ਅਰਬਾਂ ਰੁਪਈਆ ਲਾਇਆ, ਖਾਸ ਨਜ਼ਰੇ ਕਰਮ ਰੱਖੀ। ਇੱਕ ਬਹਾਦਰ ਪੁਲਿਸ ਅਫਸਰ ਸੁਹੇਲ ਜ਼ਫਰ ਚੱਠਾ ਸਾਹਿਬ ਨੂੰ ਸਰਬਰਾਹ ਬਣਾਇਆ। IG ਪੰਜਾਬ ਉਸਮਾਨ ਅਨਵਰ ਨੇ ਵਜ਼ੀਰ ਆਲਾ ਮਰੀਮ ਨਵਾਜ਼ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਪੁਲਿਸ ਨੂੰ ਅਰਬਾਂ ਰੁਪਈਆ ਦਿੱਤਾ ਔਰ ਸਾਡੀ ਬੜੀ ਖਾਤਰ ਕੀਤੀ ਹੈ। ਤੇ ਅਸੀਂ ਜਿਹੜੀ ਪਰਫਾਰਮੈਂਸ ਉਹ ਤੁਹਾਡੇ ਸਾਹਮਣੇ ਕਿ ਅੱਜ ਗਾਣੇ ਦੇ ਉੱਤੇ FIR ਦੇਣ ਡਏ ਨੇ, ਬਾਕੀ ਜੋ ਕੁਝ ਕਰਨ ਡਏ ਨੇ, ਕੋਈ 800 ਬੰਦਾ ਇਹਨਾਂ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਹੈ। ਸ਼ੁਰੂ 'ਚ ਤੁਸੀਂ ਬੜੇ ਖੁਸ਼ ਹੁੰਦੇ ਸੋ ਕਿ ਨੇਫਿਆਂ 'ਚ ਪਿਸਤੌਲ ਚੱਲ ਰਹੇ ਨੇ। ਮੈਂ ਤੁਹਾਨੂੰ ਉਦੋਂ ਦਾ ਦੱਸਦਾ ਸਾਂ ਕਿ ਇਹ ਜਦੋਂ ਕੰਮ ਸ਼ੁਰੂ ਹੁੰਦਾ ਉਦੋਂ ਫਿਰ ਰੁਕਦਾ ਨਹੀਂ, ਉਦੋਂ ਤੁਹਾਡੇ ਘਰ ਤੱਕ ਵੀ ਅੱਪੜਨਾ। ਜਿੱਦਣ ਇਸ ਕੰਮ ਨੇ ਤੁਹਾਡੇ ਘਰ ਅੱਪੜਨਾ ਤਾਂ ਤੁਹਾਨੂੰ ਸਮਝ ਆਉਣੀ ਹੈ ਕਿ ਯਾਰ ਇਹ ਕੰਮ ਖਰਾਬ ਹੋ ਗਿਆ, ਸਾਡੇ ਆਪਣੇ ਬੱਚੇ ਨਾਲ ਇਹ ਕੰਮ ਕਰ ਦਿੱਤਾ ਹੈ। ਹੁਣ ਖੈਰ IG ਸਾਹਿਬ ਜਿਹੜੇ ਨੇ ਉਹ ਦੱਸਦੇ ਫਿਰਦੇ ਨੇ ਪੈਸੇ ਲੈ ਕੇ ਇਸ ਵੇਲੇ ਬੰਦੇ ਮਰਵਾਉਂਦੇ ਨੇ ਪੁਲਿਸ ਵਾਲਿਆਂ ਦੇ ਕੋਲੋਂ। ਕਈ ਸਾਰੇ ਲੋਕ ਇਹ ਦਰਖਾਸਤਾਂ ਦੇ ਚੁੱਕੇ ਨੇ ਹਾਈ ਕੋਰਟ ਦੇ ਵਿੱਚ, ਲੇਕਿਨ ਇਸ ਵੇਲੇ ਸੁਣਵਾਈ ਜਿਹੜੀ ਹੈ ਉਹ ਕੋਈ ਨਹੀਂ ਲੋਕਾਂ ਦੀ। ਅੱਛਾ ਜੀ, ਅੱਗੇ ਚੱਲਨੇ। ਪਹਿਲੀ ਵਾਰੀ ਮਰੀਮ ਨਵਾਜ਼ ਪਹਿਲੀ ਮਰਤਬਾ ਵਜ਼ੀਰ ਆਲਾ ਮੁੰਤਖਬ ਹੋਈ ਹੈ, ਲੇਕਿਨ ਉਹ ਐਸੇ ਫੈਸਲੇ ਲੈ ਰਹੀ ਹੈ ਕਿ ਜਿਨ੍ਹਾਂ ਨੂੰ ਤਾਰੀਖ ਵੀ ਯਾਦ ਰੱਖੇਗੀ। ਇਹ ਆਪਣਾ ਡਿਜੀਟਲ ਨਾਈ ਜਿਹੜਾ ਮੁੰਨਾ ਮੁਨੀਫ ਫਾਰੂਕ, ਉਹ ਭਾਈ ਹੋਰੀ ਕਹਿਣ ਡਏ ਨੇ, ਭਾਈ ਜੀ ਵੈਸੇ ਤੇ ਤੁਹਾਨੂੰ ਵੀ ਦੁਨੀਆ ਯਾਦ ਰੱਖੇਗੀ, ਤੁਸੀਂ ਇਸ ਦੁਨੀਆ ਤੇ ਆਏ ਹੋ ਤੇ ਜਿਹੜੇ ਗੁੱਲ ਤੁਸੀਂ ਖਿਲਾਏ ਨੇ ਉਹਨਾਂ ਨੂੰ ਵੀ ਦੁਨੀਆ ਯਾਦ ਰੱਖੇਗੀ, ਲੇਕਿਨ ਬਾਜੀ ਨੇ ਜਿਹੜੇ ਕੰਮ ਕਰ ਛੱਡੇ ਨੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਪਹਿਲੇ ਕਿਸਾਨਾਂ ਕੋਲੋਂ ਕਣਕ ਨਹੀਂ ਲਈ, ਉਹਨਾਂ ਨੂੰ ਰੋਲ ਛੱਡਿਆ 3 ਸਾਲ, ਆਖਿਆ ਕਿ ਇਹ ਕਰਪਸ਼ਨ ਹੈ ਉਹਨਾਂ ਕੋਲੋਂ ਕਣਕ ਖਰੀਦਣਾ, ਇਹ ਮਾਫੀਆ ਬਣੀ ਹੈ। ਹੁਣ 3 ਸਾਲ ਉਹਨਾਂ ਨੂੰ ਰੋਲਣ ਤੋਂ ਬਾਅਦ ਉਹਨਾਂ ਦੇ ਕੋਲੋਂ ਬਾਜੀ ਕਣਕ ਫੇਰ ਖਰੀਦ ਰਹੀ ਹੈ ਔਰ ਕਹਿ ਰਹੀ ਹੈ ਕਿ ਇਹ ਹੁਣ ਕੰਮ ਠੀਕ ਹੈ ਜਿਹੜਾ ਮੈਂ ਕਰਨ ਲੱਗੀ ਹਾਂ। ਉਸੇ ਤਰੀਕੇ ਨਾਲ ਬੱਸਾਂ ਦਾ ਕੰਮ ਹੋਵੇ ਜਾਂ ਦੂਜਾ ਹੋਵੇ, ਮਤਲਬ ਕਿਹੜਾ ਰੋਣਾ ਰੋਈ ਹੈ ਜੋ ਕੁਝ ਬਾਜੀ ਨੇ ਸੂਬੇ ਨਾਲ ਕਰ ਛੜਿਆ ਔਰ ਜਿੰਨਾ ਕਰਜ਼ਾ ਚਾੜ ਚੜਿਆ। ਇੰਜ ਪੈਸਾ ਲਟਾਉਣ ਡਈ ਹੈ ਪਬਲਿਕ ਦਾ। 5 ਕਰੋੜ ਰੁਪਈਆ ਤੇ ਜਹਾਜ਼ ਦਾ ਕਿਰਾਇਆ ਦੇ ਛੜਿਆ ਸੀ ਉੱਥੇ ਜਾਪਾਨ ਜਾਣ 'ਚ, ਜ਼ਾਹਿਰ ਹੈ। ਔਰ ਇਹ ਪੁਲਿਸ ਮੁਕਾਬਲੇ 'ਚ ਲੋਕਾਂ ਨੂੰ ਮਰਵਾ ਰਹੀ ਹੈ ਔਰ ਬੜਾ ਫਖਰ ਵੀ ਕਰ ਰਹੀ ਹੈ ਕਿ ਉੱਥੇ ਲੋਕੀ ਖਾਨਾ ਕਾਬਾ ਜਾ ਕੇ ਵੀਡੀਓ ਬਣਾਉਂਦੇ ਨੇ ਵੀ ਮੈਂ ਨਹੀਂ ਹਾਂ ਮੁਜਰਮ, ਕਿਉਂਕਿ ਲੋਕੀ ਡਰਦੇ ਨੇ। ਲੋਕਾਂ ਨੂੰ ਪਤਾ ਹੈ ਵੀ ਤੁਸੀਂ ਰੁਪਈਏ ਲੈ ਕੇ ਫੜ ਕੇ ਮਰਵਾ ਦੇਣਾ। ਔਰ ਰਿਪੋਰਟ ਇਹ ਆ ਰਹੀ ਹੈ, ਮਤਲਬ ਉਹ ਜਿਹੜੇ ਇਸ ਵੇਲੇ CCD ਦੇ ਹੈੱਡ ਨੇ ਉਹ ਕਹਿੰਦੇ ਨੇ ਵੀ ਅਗਰ ਤੁਹਾਡੀ ਦੁਸ਼ਮਣੀ ਹੈ ਤੇ ਸੁਲ੍ਹਾ ਕਰ ਲਓ, ਸੁਲ੍ਹਾ ਨਹੀਂ ਹੁੰਦੀ ਤੇ ਮੁਲਕ ਤੋਂ ਬਾਹਰ ਚਲੇ ਜਾਓ। ਵਾਹ ਵਾਹ ਵਾਹ, ਮਾਸ਼ਾਅੱਲਾ। ਇੱਕ ਪੁਲਿਸ ਅਫਸਰ ਪਾਕਿਸਤਾਨੀਆਂ ਨੂੰ ਕਹਿ ਰਿਹਾ ਹੈ ਜਨਾਬ ਇਹ ਤੁਸੀਂ ਮੁਲਕ ਦੀ ਵੀ ਮੇਰੇ ਖਿਆਲ ਰਜਿਸਟਰੀ ਆਪਣੇ ਨਾਂ ਕਰਵਾ ਲਈ ਸਾਰਿਆਂ ਨੇ ਕਿ ਹੁਣ ਮੁਲਕ 'ਚ ਕੌਣ ਰਹੇਗਾ ਤੇ ਕੌਣ ਨਹੀਂ ਰਹੇਗਾ ਇਹਦਾ ਫੈਸਲਾ ਤੁਸੀਂ ਕਰੋਗੇ। ਉਹ ਪਾਕਿਸਤਾਨੀ ਸ਼ਹਿਰੀਆਂ ਨੂੰ ਆਂਦੇ ਨੇ ਵੀ ਤੁਹਾਡੀ ਅਗਰ ਜਾਨ ਨੂੰ ਖਤਰਾ ਹੈ, ਤੁਹਾਡੀ ਸੁਲ੍ਹਾ ਨਹੀਂ ਹੁੰਦੀ, ਦੁਸ਼ਮਣੀ ਹੈ ਤੇ ਮੁਲਕ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਹਿਫਾਜ਼ਤ ਵਾਸਤੇ ਅਸਲਾ ਨਹੀਂ ਰੱਖਣ ਦਿਆਂਗੇ। ਇੱਕ ਪਾਸੇ ਤੇ ਤੀਫੀ ਭੱਟ ਸਾਹਿਬ ਨੂੰ ਕਤਲ ਕਰ ਦਿੱਤਾ, ਦੂਸਰੇ ਪਾਸੇ ਜਿਹੜੀ ਉਹਨਾਂ ਦੀ ਮੁਖਾਲਿਫ ਪਾਰਟੀ ਸੀ ਟੀਪੂ ਟਰੱਕਾਂ ਵਾਲਾ, ਉਹਨਾਂ ਨੂੰ ਏਅਰਪੋਰਟ ਦੇ ਅੰਦਰ ਜਾ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਕੋਈ ਪੁੱਛੇ ਕਿ ਏਅਰਪੋਰਟ ਦੇ ਅੰਦਰ ਤੁਸੀਂ ਅਸਲਾ ਨਹੀਂ ਲੋਕਾਂ ਨੂੰ ਖੜਨ ਦਿੰਦੇ, ਕਿਉਂਕਿ ਉਹ ਜ਼ਾਹਿਰ ਏਅਰਪੋਰਟ ਹੈ, ਅਸਲਾ ਪੂਰੀ ਦੁਨੀਆ 'ਚ ਹੀ ਏਅਰਪੋਰਟ ਦੇ ਅੰਦਰ ਨਹੀਂ ਖੜਨ ਦਿੰਦੇ, ਲੇਕਿਨ ਫਿਰ ਏਅਰਪੋਰਟ ਦੇ ਅੰਦਰ ਲੋਕਾਂ ਨੂੰ ਮਹਿਫੂਜ਼ ਵੀ ਤਾਂ ਤੁਸੀਂ ਬਣਾਉਣਾ ਨਾ। ਜੇ ਲਾਹੌਰ ਦੇ ਏਅਰਪੋਰਟ ਜਾ ਕੇ ਉਹਨਾਂ ਨੇ ਟੀਪੂ ਟਰੱਕਾਂ ਵਾਲੇ ਨੂੰ ਮਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਮੈਨੂੰ ਦੱਸੋ ਜਿਹਦੀ ਦੁਸ਼ਮਣੀ ਹੈ ਉਹ ਅਸਲਾ ਕਿਵੇਂ ਰੱਖਦਾ ਹੈ? ਇਹ ਆਂਦੇ ਨੇ ਹੁਣ ਮੁਲਕ ਛੱਡ ਕੇ ਚਲੇ ਜਾਓ, ਫਿਰ ਤੁਸੀਂ ਰਹਿ ਲਓ ਇਸ ਮੁਲਕ ਦੇ ਵਿੱਚ ਆਵਾਮ ਤੇ ਛੱਡ ਕੇ। ਅੱਜ ਦੁਸ਼ਮਣੀ ਵਾਲੇ ਨੂੰ ਕਹਿੰਦੇ ਹੋ, ਕੱਲ੍ਹ ਕਿਸੇ ਹੋਰ ਨੂੰ ਆਖਣਗੇ। ਜਿਹੜੀ ਸਾਡੀ ਇਸ ਵੇਲੇ ਆਵਾਮ ਹੈ ਉਹ ਤਾਂ ਵੈਸੇ ਹੀ ਮੁਲਕ ਤੋਂ ਭੱਜ ਰਹੀ ਹੈ। ਜਿੰਨੀ ਤੁਸੀਂ ਦੇਖ ਰਹੇ ਹੋ ਇਸ ਵੇਲੇ ਪਾਸਪੋਰਟ ਦਫ਼ਤਰ ਜਾਓ ਤੇ ਉੱਥੇ ਲਾਈਨ ਲੱਗੀ ਹੈ, ਉੱਥੇ ਪਾਸਪੋਰਟ ਨਹੀਂ ਲੱਭਦਾ, ਕੋਈ ਵੀਜ਼ਾ ਖੁੱਲ੍ਹ ਜਾਏ ਤਾਂ ਉੱਥੇ 5000 ਬੰਦਾ ਪਹੁੰਚ ਜਾਂਦਾ ਹੈ। ਆਵਾਮ ਤਾਂ ਇੱਥੋਂ ਨੱਠਣ ਡਈ ਹੈ, ਕੰਪਨੀਆਂ ਬਾਹਰ ਦੀਆਂ ਇੱਥੋਂ ਭੱਜਣ ਡਈਆਂ ਨੇ ਤੇ ਉਸ ਤੋਂ ਉੱਤੇ ਕਹਿੰਦੇ ਨੇ ਕਿ ਜਨਾਬ ਤੁਸੀਂ ਇੱਥੋਂ ਬੇਸ਼ੱਕ ਚਲੇ ਜਾਓ। ਅੱਛਾ ਜੀ, ਕੈਪਟਨ ਸਫਦਰ ਸਾਹਿਬ, ਉਹਨਾਂ ਦੀ ਮੈਂ ਤਾਰੀਫ ਕਰਦਾ ਰਹਿੰਦਾ, ਲੇਕਿਨ ਮੈਂ ਪਹਿਲਾਂ ਵੀ ਉਹਨਾਂ ਦੀ ਮਿਹਨਤ ਕੀਤੀ ਸੀ ਵੀ ਵਿੱਚ ਜਿਹੜੀ ਬੌਂਗੀ ਛੱਡਦੇ ਹੋਏ ਤੁਹਾਡੀ ਮਿਹਰਬਾਨੀ ਨਾ ਛੱਡਿਆ ਕਰੋ। ਫਿਰ ਉਹਨਾਂ ਨੇ 6 ਐਟਮੀ ਧਮਾਕੇ ਤੇ 7ਵੇਂ ਐਟਮੀ ਧਮਾਕੇ ਤੇ ਆਹ ਕਰ ਛੱਡਿਆ। ਫਿਰ ਐਵੇਂ ਹੀ ਇੱਕ ਹੌਲੀ ਗੱਲ ਕੀਤੀ, ਉਹ ਭਾਜੀ ਨਾ ਕਰਿਆ ਕਰੋ। ਫਿਰ ਮੈਨੂੰ ਲੋਕ ਮਾੜਾ ਚੰਗਾ ਆਖਦੇ ਨੇ, ਮੈਂ ਤੁਹਾਡਾ ਝੰਡਾ ਚੁੱਕਿਆ, ਉਹਨਾਂ ਝੰਡਾ ਯਕੀਨ ਕਰੋ ਨੂਨ ਲੀਗ ਵਾਲੇ ਤੁਹਾਡਾ ਨਹੀਂ ਚੁੱਕਦੇ ਜਿੰਨਾ ਮੈਂ ਚੁੱਕਿਆ। ਫਿਰ ਜਦੋਂ ਇਹੋ ਜਿਹੀ ਗੱਲ ਕਰਦੇ ਹੋ ਮੈਂ ਵੀ ਮਜਬੂਰ ਹੋ ਜਾਂਦਾ। ਮਿਹਰਬਾਨੀ ਕਰੋ ਜ਼ਰਾ ਥੋੜ੍ਹੀ ਜਿਹੀਆਂ ਸਟੇਟਮੈਂਟਾਂ ਤੋਂ ਹੌਲੀ ਸਟੇਟਮੈਂਟ ਹੁਣ ਤੁਸੀਂ ਨਹੀਂ ਦੇਣੀ ਕੈਪਟਨ ਸਾਹਿਬ। ਜਿਹੜੇ ਕੰਮ ਹੌਲੇ ਹੋ ਗਏ ਜ਼ਿੰਦਗੀ 'ਚ ਹੋ ਗਏ, ਹੁਣ ਗਾਹ ਨਹੀਂ ਕਰਨੇ। ਦਰਵੇਸ਼ ਆਦਮੀ ਹੋ, ਚੰਗੇ ਕੰਮ ਕਰੋ ਹੁਣ। ਅੱਛਾ ਜੀ, ਮੋਹਸਨ ਨਕਵੀ ਸਾਹਿਬ ਨੇ ਅੱਗੋਂ ਆਖਿਆ ਹੈ ਕਿ ਪਾਕਿਸਤਾਨ ਦੀ ਤਰੱਕੀ ਦੀ ਤਾਰੀਖ ਦੇ ਵਿੱਚ ਮੋਹਸਨ ਨਕਵੀ ਦਾ ਨਾਂ ਲਿਖਿਆ ਜਾਏਗਾ। ਸ਼ਹਬਾਜ਼ ਸ਼ਰੀਫ ਨੇ ਆਖਿਆ, ਮੋਹਸਨ ਨਕਵੀ ਨੇ ਨਹੀਂ ਆਖਿਆ। ਪਾਕਿਸਤਾਨ ਦੀ ਤਰੱਕੀ 'ਚ
ਜਿਹੜੀ ਤਸਵੀਰ ਹੋਏਗੀ ਨਾ ਔਰ ਤਾਰੀਖ ਹੋਏਗੀ ਉਹਦੇ ਵਿੱਚ ਮੋਹਸਨ ਨਕਵੀ ਦਾ ਨਾਮ ਲਿਖਿਆ ਜਾਏਗਾ। ਮਤਲਬ ਮੁਕੰਮਲ ਪਾਲਿਸ਼ ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਮੋਹਸਨ ਨਕਵੀ ਨੂੰ ਵੀ ਮਾਰ ਰਹੇ ਨੇ। ਆਪੇ ਹੀ ਅੱਗੋਂ ਸਮਝ ਲਓ ਵੀ ਮਾਮਲਾਤ ਕਿਹੜੇ ਪਾਸੇ ਤੁਰੇ ਨੇ। ਇਹਨਾਂ ਨੂੰ ਜਿਹੜਾ ਉਹ ਇਸ ਗੱਲ ਦੀ ਮੇਰਾ ਖਿਆਲ ਹੁਣ ਉਮੀਦ ਹੋ ਗਈ ਹੈ ਵੀ ਕੰਮ ਜਿਹੜਾ ਇਹਨਾਂ ਦਾ ਲਾਗੇ ਪੈ ਗਿਆ। ਇਹਨਾਂ ਨੂੰ ਹੁਣ ਫਾਰਿਗ ਕਰ ਦੇਣਾ ਜਾਂ ਤੇ ਮੋਹਸਨ ਨਕਵੀ ਨੂੰ ਲੈ ਆਉਣਾ, ਇਸ ਲਈ ਐਡਵਾਂਸ ਉੱਤੇ ਬੁਕਿੰਗ ਕਰਵਾ ਰਹੇ ਨੇ। ਅੱਗੋਂ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣੀ। ਮਰੀਮ ਸਾਹਿਬਾ ਆਂਦੇ ਸਨ ਕਿ ਮੈਂ ਮੈਰਿਟ ਤੇ ਫੈਸਲੇ ਕਰਦੀ ਹਾਂ, ਮੈਂ ਮੈਰਿਟ ਤੇ ਫੈਸਲੇ ਕਰਦੀ ਹਾਂ। ਮੈਂ ਤੁਹਾਨੂੰ ਇਹ ਵੀਡੀਓ ਵਿਖਾਉਣੀ ਹੈ ਤੇ ਇਹਦੇ ਤੇ ਮੈਂ ਕੋਈ ਤਬਸਰਾ ਨਹੀਂ ਕਰਨਾ ਕਿਉਂਕਿ ਲੋੜ ਨਹੀਂ ਹੈ ਤਬਸਰਾ ਕਰਨ ਦੀ। ਇਹ ਵਜ਼ੀਰ ਤਾਲੀਮ ਸਾਹਿਬ ਨੇ ਪੰਜਾਬ ਦੇ, ਇਹ ਬੰਦਾ ਅਪਾਇੰਟ ਕਰ ਰਹੇ ਨੇ, ਉਹਨੂੰ CEO ਲਾ ਰਹੇ ਨੇ। CEO ਦਾ ਮਤਲਬ ਹੈ ਕਿ ਉਹ ਸਾਰੇ ਇਲਾਕੇ ਦੇ ਜਿਤਨੇ ਵੀ ਸਕੂਲ ਨੇ, ਹਾਈ ਸਕੂਲ, ਪ੍ਰਾਇਮਰੀ ਸਕੂਲ, ਜਿਸ ਵੀ ਤਰ੍ਹਾਂ ਦੇ ਸਰਕਾਰੀ ਸਕੂਲ ਨੇ, ਉਹਨਾਂ ਸਾਰਿਆਂ ਦਾ ਬੌਸ ਲਾ ਰਹੇ ਨੇ। ਸਾਰੇ ਟੀਚਰ, ਸਾਰਾ ਉੱਥੋਂ ਦੇ ਫੰਡ, ਸਭ ਕੁਝ ਇਸ ਬੰਦੇ ਦੇ ਥੱਲੇ ਆਉਣਾ ਹੈ। ਇਹ ਜ਼ਰਾ ਸੁਣੋ ਕਿ ਉਹਦੀ ਅਪਾਇੰਟਮੈਂਟ ਕਿਵੇਂ ਹੋ ਰਹੀ ਹੈ, ਸੁਣੋ। डायरेक्टर नहीं किया पैफ में। अस्सलाम वालेकुम सर। सर की शेड्यूल जे चलो मैं जुमा तुहाडे कोल ही पढ़ांगा, फिर इत्थे ही रहना। ओके बॉस। दूसरा सर तुसी ना एक CEO मियां वाली बदल रहे सी या बदल दिता? ਉਹ ਫਾਰਗ ਸੀ ਬਿਲਕੁਲ, ਮੈਨੂੰ ਸਮਝ ਹੈ ਸਰ। ਇੱਕ ਬੰਦਾ ਵੈਸੇ ਮੁਜਾਹਿਦ ਹੈਗਾ, ਮੇਰੇ ਕੋਲ ਟੈਸਟ ਪਾਸ ਸ਼ੁਦਾ ਜਗਾਣਾ ਚਾਹੋ भाई। बात फन जाते मेरी और जावेद की लाज रखी सर, जरूर सर। ये CEO लगा देंगे बट मियां वाली से आवाज आए सर, आएगी आपको सर 3 महीने के अंदर आपको प्रॉब्लम। सर विकास है, मैं थोड़े को आ रहे हैं बच्चा यंग मैन है, कहते 3 महीने तो मियां वाली रीफॉर्म ना करा तो मैं थोड़ा मुजरिम। लाओ जी, जाओ जाओ, लगो CEO। जावेद नाल आ रहे सर, ऑर्डर इनके हाथ च देने जे जजाक करना पैक्टा है थोड़े को। मेरा भाई भी छोटा तो जरा चाह भी चंगी पियाना। थैंक यू। लो जी जैसा ऑर्डर लो। थैंक यू CEO साहब, ऑल द बेस्ट। थैंक यू। फिर आप जावेद कर इस बच्चे का अदा करें और आपके पास अब ये मौका है सर। अगर मैंने अपनी प्रोफाइल बिल्ड कर ली, फिर CEO के बाद तुझे AS लगाऊंगा, डायरेक्टर लगाऊंगा सर। मैं इंशाल्लाह ਸੁਣ ਲਿਆ ਜੇ, ਬਸ ਤਬਸਰਾ ਮੇਰਾ ਕੋਈ ਨਹੀਂ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।